ਇਕੋਨਮੀ ਨੂੰ ਲੈ ਕੇ ਯੈਨਟ ਯੈਲਨ ਉਹਨਾਂ ਦਾ ਬਿਆਨ ਜਿਹੜਾ ਆ, ਉਹਨਾਂ ਨੇ ਇਸ ਨੂੰ ਅਬੋਰਸ਼ਨ ਰਾਈਟਸ ਦੇ ਨਾਲ ਜੋੜ ਕੇ ਬਿਆਨ ਜਿਹੜਾ ਉਹ ਦੇ ਦਿੱਤਾ। ਉਹ ਕਹਿੰਦੇ ਵੀ ਜੇ ਔਰਤਾਂ ਦੇ ਹੱਕਾਂ ਨੂੰ ਐਲੀਮੀਨੇਟ ਤੁਸੀਂ ਕਰ ਰਹੇ ਆ ਜਿਹੜਾ ਅਬੋਰਸ਼ਨ ਨੂੰ ਲੈ ਕੇ, ਕਹਿੰਦੇ ਇਕੋਨਮੀ ਦੇ ਉੱਤੇ ਇਸ ਦਾ ਭੈੜਾ ਅਸਰ ਪਊਗਾ ਤੇ ਔਰਤਾਂ ਨੂੰ ਕਈ ਦਹਾਕੇ ਪਿੱਛੇ ਲੈ ਜਾਊਗਾ। ਟ੍ਰੈਜਰੀ ਸੈਕਟਰੀ ਜਿਹੜੇ ਯੈਨਟ ਯੈਲਨ ਆ, ਉਹਨਾਂ ਨੇ ਟੈਸਟੀਫਾਈ ਕਰ ਰਹੇ ਸੀ ਜਿਹੜੀ ਸੈਨੇਟ ਬੈਂਕਿੰਗ, ਹਾਊਸਿੰਗ ਤੇ ਅਰਬਨ ਅਫੇਅਰ ਕਮੇਟੀ ਦੇ ਸਾਹਮਣੇ, ਉਸ ਦੇ ਉੱਤੇ ਇਹ ਟਿੱਪਣੀ ਕਰਦੇ ਹੋਏ ਆਖਿਆ ਹੈਗਾ ਆ। ਸੋ ਉਹਨਾਂ ਨੂੰ ਜਿਹੜੇ ਬੌਬ ਮਨੈਂਡਜ਼ ਹੈਗੇ ਆ ਸੈਨੇਟਰ, ਉਹਨਾਂ ਨੇ ਇਸ ਦੇ ਉੱਤੇ ਸਵਾਲ ਪੁੱਛਿਆ ਸੀ ਜਿਹੜਾ ਸੁਪਰੀਮ ਕੋਰਟ ਦੀ ਡਰਾਫਟ ਰੂਲਿੰਗ ਲੀਕ ਹੋਈ ਆ ਉਸ ਦੇ ਬਾਬਤ, ਤੇ ਉਸ ਦੇ ਜਵਾਬ 'ਚ ਇਹਨਾਂ ਨੇ ਕਿਹਾ ਆ, ਕਹਿੰਦੇ ਵੀ ਰੋ ਵਰਸਿਸ ਵੇਡ ਦੇ ਨਾਲ ਜਿਹੜਾ ਰੀਪਰੋਡਕਟਿਵ ਹੈਲਥ ਕੇਅਰ ਆ, ਜਿਸ ਵਿੱਚ ਅਬੋਰਸ਼ਨ ਵੀ ਆਉਂਦਾ ਆ, ਉਸ ਦੇ ਵਿੱਚ ਔਰਤਾਂ ਨੂੰ ਉਸ ਫੈਸਲੇ ਨੇ ਮਦਦ ਕੀਤੀ ਆ। ਕਹਿੰਦੇ ਵੀ ਇਹਦੇ ਨਾਲ ਔਰਤਾਂ ਨੂੰ ਸਕੂਲ ਫਿਨਿਸ਼ ਕਰਨ ਦੇ ਵਿੱਚ ਤੇ ਵੱਧ ਕਮਾਈ ਕਰਨ ਦੇ ਵਿੱਚ ਜਿਹੜਾ ਉਹ ਯੋਗਦਾਨ ਪਾਇਆ ਆ। ਕਹਿੰਦੇ ਫੈਮਿਲੀਜ਼ ਤੇ ਕੈਰੀਅਰ ਨੂੰ ਬੈਲੈਂਸ ਕਰਨ ਦੇ ਲਈ ਔਰਤਾਂ ਦੀ ਇਸ ਫੈਸਲੇ ਨੇ ਮਦਦ ਕੀਤੀ ਆ। ਹੁਣ ਇਸ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਦਾ ਇਹ ਬਿਆਨ ਆਇਆ ਆ। ਓਬਵੀਅਸਲੀ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਰਾਈਟ ਵਾਲੇ ਪਾਸੇ ਆ, ਉਹ ਇਸ ਚੀਜ਼ ਦੇ ਬਿਲਕੁਲ ਉਲਟਾ, ਉਹ ਨਹੀਂ ਚਾਹੁੰਦੇ ਵੀ ਅਬੋਰਸ਼ਨ ਕਿਸੇ ਵੀ ਤਰੀਕੇ ਦੇ ਨਾਲ ਲੀਗਲ ਹੋਵੇ। ਸੋ ਇਹ ਮੁੱਦਾ ਇਸ ਟਾਈਮ ਪੂਰੀ ਤਰ੍ਹਾਂ ਗਰਮਾਇਆ ਪਿਆ ਆ। ਉਧਰ ਜਿਹੜੇ ਹੁਣ ਮੌਜੂਦਾ ਜਿਹੜੇ ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਵੀ ਰਿਪਬਲਿਕਨ ਪਾਰਟੀ ਦੇ ਉੱਤੇ ਆਪਣੇ ਹਮਲੇ ਜਿਹੜੇ ਆ ਉਹ ਤੇਜ਼ ਕਰਦਿਆਂ ਹੋਇਆ ਇਹ ਆਖ ਰਹੇ ਆ ਵੀ ਜਿਹੜਾ ਮਾਗਾ ਕਰਾਊਡ ਆ, ਉਹ ਇਹ ਬਾਰ-ਬਾਰ ਇਹੀ ਚੀਜ਼ ਜਿਹੜੀ ਕਰ ਰਿਹਾ, ਮੇਕ ਅਮਰੀਕਾ ਗ੍ਰੇਟ ਅਗੇਨ ਜਿਹੜਾ ਨਾਰਾ ਸੀਗਾ ਟਰੰਪ ਹੋਣਾ ਦਾ, ਵੀ ਉਹ ਜਿਹੜਾ ਕਰਾਊਡ ਆ ਉਸਨੇ ਜੀਓਪੀ ਦੇ ਉੱਤੇ ਜਿਹੜਾ ਕੰਟਰੋਲ ਜਿਹੜਾ ਕਰ ਲਿਆ ਆ, ਤੇ ਆਪਾਂ ਉਹਨਾਂ ਦੇ ਕਹਿਣ ਮੁਤਾਬਕ ਵੀ ਇਸ ਏਜੰਡੇ ਤੋਂ ਬਾਹਰ ਆਉਣਾ ਆ। ਦੇਖੋ ਇਹ ਤਾਂ ਹੁਣ ਇਲੈਕਸ਼ਨਾਂ ਨੇ ਤੈਅ ਕਰਨਾ ਆ, ਲੋਕਾਂ ਨੇ ਤੈਅ ਕਰਨਾ ਆ ਵੀ ਉਹਨਾਂ ਨੂੰ ਕਿਹਦਾ ਏਜੰਡਾ ਜਿਹੜਾ ਉਹ ਪਸੰਦ ਆਵੇਗਾ, ਟਰੰਪ ਹੋਣਾ ਵਾਲਾ ਕਿ ਬਾਈਡਨ ਹੋਣਾ ਵਾਲਾ। ਸੋ ਟਰੰਪ ਹੁਣੀ ਬੀਤੇ ਦਿਨੀ ਨਬਰਾਸਕਾ ਦੇ ਵਿੱਚ ਆਪਣੇ ਇੱਕ ਜਿਸ ਨੂੰ ਉਹਨਾਂ ਨੇ ਸਪੋਰਟ ਕਰ ਰਹੇ ਆ, ਉਹ ਇੰਡੋਰਸਮੈਂਟ ਕੀਤੀ ਸੀ, ਇੱਕ ਐਗਰੀਕਲਚਰ ਬਿਜ਼ਨਸਮੈਨ ਹੈਗਾ ਆ, ਉਸ ਦੀ ਸਪੋਰਟ ਦੇ ਵਿੱਚ ਨਬਰਾਸਕਾ ਦੇ ਵਿੱਚ ਬੀਤੇ ਵੀਕ ਗਏ ਸੀਗੇ। ਸੋ ਉਹਨਾਂ ਦੇ ਵੀ ਜਿਹੜੇ ਸਪੋਰਟਰਸ ਜਿਨ੍ਹਾਂ ਨੂੰ ਉਹ ਥਾਪੜਾ ਦੇ ਰਹੇ ਆ, ਉਹ ਆਪੋ ਆਪਣੀਆਂ ਪ੍ਰਾਇਮਰੀਜ਼ ਦੇ ਵਿੱਚ ਜਿੱਤ ਪ੍ਰਾਪਤ ਕਰ ਰਹੇ ਆ। ਸੋ ਇਸ ਦੇ ਨਾਲ ਜਿਹੜੇ ਜੀਓਪੀ ਦੀ ਐਸਟੈਬਲਿਸ਼ਮੈਂਟ ਆ, ਉਹ ਵੀ ਜਿਹੜੀ ਕਹਿ ਰਹੀ ਆ ਵੀ ਸਾਡਾ ਪਤਾ ਨਹੀਂ ਅੱਗੇ ਕੀ ਜਿਹੜਾ ਉਹ ਬਣ ਜਾ ਰਿਹਾ ਆ। ਸੋ ਇਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ, ਮੂੰਹ ਨਹੀਂ ਪਰੇ ਕਰ ਸਕਦਾ ਵੀ ਟਰੰਪ ਹੋਣਾ ਦਾ ਇਸ ਟਾਈਮ ਦਬਦਬਾ ਜੀਓਪੀ ਦੇ ਉੱਤੇ ਕਾਫੀ ਸਟਰੋਂਗ ਹੋਲਡ ਜਿਹੜਾ ਉਹ ਬਣ ਚੁੱਕਾ ਹੈਗਾ। ਹਾਲਾਂਕਿ ਉਹਨਾਂ ਦਾ ਇੱਕ ਕੈਂਡੀਡੇਟ ਜਿਹੜਾ ਨਬਰਾਸਕਾ 'ਚ, ਉਹ ਗਰੁੱਪਿੰਗ ਦੇ ਵਿੱਚ ਵੀ ਇਨਵੋਲਵ ਹੋਇਆ, ਬਹੁਤ ਨਿਊਜ਼ ਆ ਰਹੀ ਹੈਗੀ ਆ ਜੀ। ਅਗਲੀ ਇਸੇ ਤਰ੍ਹਾਂ ਜੇ ਸਮਾਲ ਬਿਜ਼ਨੈਸਿਸ ਦੀ ਗੱਲ ਕਰਦੇ ਜਾਈਏ, ਫਿਰ ਆਪਾਂ ਦੂਸਰੀਆਂ ਖਬਰਾਂ ਵੱਲ ਹੁੰਦੇ ਆ। ਸਮਾਲ ਬਿਜ਼ਨੈਸਿਸ ਇਸ ਟਾਈਮ ਬਹੁਤ ਜ਼ਿਆਦਾ ਹਰਟ ਹੋ ਰਹੇ ਆ। ਉਹਨਾਂ ਦੇ ਮੁਤਾਬਕ 47% ਜਿਹੜੇ ਸਮਾਲ ਬਿਜ਼ਨੈਸਿਸ ਆ, NFIB ਨੈਸ਼ਨਲ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨੈਸਿਸ ਜਿਹੜੀ ਆ, ਉਹ ਕਹਿੰਦੇ ਆ ਵੀ 47% ਓਨਰਸ ਇਹ ਕਹਿ ਰਹੇ ਆ ਵੀ ਜਿਹੜੀਆਂ ਜੌਬ ਓਪਨਿੰਗਸ ਆ ਉਹ ਭਰ ਨਹੀਂ ਸਕਦੇ ਹੈਗੇ। 93% ਸਮਾਲ ਬਿਜ਼ਨਸ ਓਨਰ ਜਿਹੜੇ ਆ, ਉਹ ਕਹਿੰਦੇ ਵੀ ਸਾਡੇ ਕੋਲ ਘੱਟ ਜਾਂ ਬਹੁਤ ਕੁਆਲੀਫਾਈਡ ਐਪਲੀਕੈਂਟ ਸਾਨੂੰ ਇਸ ਟਾਈਮ ਨਹੀਂ ਮਿਲ ਰਹੇ, ਕਿਉਂਕਿ ਲੋਕ ਜਿਹੜੇ ਆ ਉਹ ਕੰਮ ਕਰਕੇ ਰਾਜੀ ਨਹੀਂ ਹੈਗੇ। ਪਰਸੈਂਟੇਜ ਆਫ ਓਨਰ ਰੇਜ਼ਿੰਗ ਐਵਰੇਜ ਸੈਲਿੰਗ ਪ੍ਰਾਈਸਿਸ ਡਿਕਰੀਜ਼ 70%, ਕਹਿੰਦੇ 2 ਪੁਆਇੰਟਸ ਬਲੋ ਲਾਸਟ ਮੰਥ। ਸੋ ਪਹਿਲਾਂ ਜਿਹੜੇ ਸਮਾਲ ਬਿਜ਼ਨੈਸਿਸ ਆ, ਉਹ ਸੋਚ ਰਹੇ ਸੀ ਵੀ 32% ਦੇ ਕਰੀਬ ਤੇ 6 ਮਹੀਨਿਆਂ 'ਚ ਇਹ ਕੰਮ ਸੈੱਟ ਹੋ ਜਾਊਗਾ ਇਨਫਲੇਸ਼ਨ ਦਾ, ਪਰ ਕਹਿੰਦੇ ਵੀ ਉਹ ਹੋਰ ਵੀ ਘਟਦਾ ਜਾ ਰਿਹਾ ਆ। ਉਹ ਆਪਾਂ ਦੇਖ ਰਹੇ ਹਾਂ, ਹੁਣ ਬਹੁਤ ਸਾਰੇ ਇਕੋਨੋਮਿਸਟ ਕਹਿ ਰਹੇ ਵੀ ਕਾਫੀ ਲੰਮਾ ਸਮਾਂ ਹੋਰ ਲੱਗ ਸਕਦਾ ਹੈਗਾ ਤੇ ਇੰਟਰਸਟ ਰੇਟ ਵੀ ਜਿਹੜਾ ਕਾਫੀ ਵਧਣ ਦੇ ਆਸਾਰ ਹੈਗੇ ਆ।